नाज़रीन, पाकिस्तान दी सफारती कोशिशां खास तौर पर अमन वास्ते और जो ईरान अमरीका मुज़ाकरात और मशरक़ वस्ता की जंगबंदी वास्ते पाकिस्तान की कोशिशां जिहड़ियां ने वो पूरी दुनिया इतराफ़ कर रही है। तो वाइट हाउस के तर्जुमान जिहड़े ने उन्होंने भी कहा कि पाकिस्तान है सारे मामले दे विच ईरान अमरीका मुज़ाकरात वाहिद सालस और पाकिस्तान की बेहतरीन कोशिशां जिहड़ियां उन्होंने इतराफ़ किया। तो वज़ीर आज़म पाकिस्तान इस वक्त कतर विच मौजूद ने और पहले सऊदी अरब गए, उस तो बाद कतर गए ने, अगे उन्होंने तुर्किया जाना, उत्थे भी डिप्लोमैटिक फोरम नाल उन्होंने खिताब करना। तो पाकिस्तान की कोशिशों उत्ते गल करने और खास तौर पर चूँकि डेडलाइन दे विच सिर्फ 5-6 दिन ही ने, 22 तरीक नूं 22 अप्रैल नूं जंगबंदी खत्म होनी। तो क्या ये मजीद तोसी होएगी, मुज़ाकरात दा अगला दौर कित्थे होएगा, किस तरह होएगा, की मुस्तकबिल दा मंजरनामा है, चौधरी साहब को पुछना कि उन्होंने को इस हवाले नाल की गूढ़ी गल है। चौधरी साहब, हाँ जी, गल्लां ते बड़ियां तुसीं गूढ़ियां करदे हो, अज तुसीं सानूं कोई पकड़ा ही नहीं दे रहे। अच्छा, हाँ जी, ए जरा दसो ना सानूं कि गूढ़ी गल दा मतलब हुंदा कि तुहाडे कोल ओहदा कोई मुनासब आर्गूमेंट तुसीं उस गल नूं तस्लीम कर रहे हो, ਉਹਨੂੰ ਇਨਕਾਰ ਦੀ ਗੁੰਜਾਇਸ਼ ਘੱਟ ਹੈ। ਤੇ ਅਸੀਂ ਇਹਦੇ ਤੇ ਸਾਨੂੰ ਦੱਸੋ ਨਾ ਗੂੜੀ ਗੱਲ। ਅੱਛਾ, ਗੱਲ ਤੇ ਹੈਗੀ ਕਿ ਇਹਦੇ ਚ ਤੇ ਜਿਹੜੀ ਵਜ਼ਾਹਰ ਵਾਜ਼ੇ ਨਜ਼ਰ ਆ ਰਹੀ ਹੈ ਕਿ ਪਾਕਿਸਤਾਨ ਚ ਹੀ ਹੋਣਗੇ ਅਗਰ ਮੁਜ਼ਾਕਰਾਤ ਹੁੰਦੇ ਨੇ ਜਿਹੜੀ ਅਗਲਾ ਦੌਰ ਹੁੰਦਾ। ਔਰ ਇਹ ਮੇਰਾ ਖਿਆਲ ਹੈ ਕਿ ਹਤਮੀ ਮੁਜ਼ਾਕਰਾਤ ਹੋਣਗੇ ਜੰਗਬੰਦੀ ਮੁਸਤਕਿਲ ਦੀ ਬੁਨਿਆਦਾਂ ਦੇ ਉੱਤੇ। ਹੁਣ ਇਹਦੀ ਰਾਹ 'ਚ ਰੁਕਾਵਟਾਂ ਨੇ। ਸਾਡੇ ਜਿਹੜੇ ਫੀਲਡ ਮਾਰਸ਼ਲ ਸਾਹਿਬ ਨੇ ਉਹ ਈਰਾਨ ਦੇ ਵਿੱਚ ਗਏ ਨੇ ਔਰ ਉੱਥੇ ਯਕੀਨਨ ਕੋਈ ਬੜੇ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਔਰ ਇਹਨਾਂ ਦੇ ਉੱਤੇ ਕੁਝ ਤਬਾਦਲਾ ਖਿਆਲ ਹੋਏਗਾ ਜਿਹੜਾ ਹਜੇ ਤੱਕ ਸਾਹਮਣੇ ਨਹੀਂ ਆਏਗਾ। ਲੇਕਿਨ ਬਹਰਹਾਲ ਕਿਉਂਕਿ ਇਹ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਰਾਜ਼ ਹੀ ਰੱਖਣੀਆਂ ਪੈਂਦੀਆਂ ਨੇ। ਬਿਲਕੁਲ, ਹਾਂਜੀ, ਰਿਜ਼ਲਟ ਹੀ ਸਾਹਮਣੇ ਆਵੇ ਤੇ ਫਿਰ ਪਤਾ ਲੱਗ ਜਾਂਦਾ। ਕਿਉਂਕਿ ਇਸ ਵਾਲਾ ਜ਼ਾਹਿਰ ISPR ਦਾ ਮੌਕਫ ਅਹਿਮ ਹੁੰਦਾ। ਉਹਨਾਂ ਤੇ ਇਹ ਕਿਹਾ ਕਿ ਜਿਹੜਾ ਜਾਰੀ ਮਸਾਲਤੀ ਕੋਸ਼ਿਸ਼ਾਂ ਨੇ ਇਹ ਦੌਰਾ ਉਹਦੇ ਤਸਲਸਲ ਹੈ ਔਰ ਉਹਦੇ ਤੇ ਗੱਲਬਾਤ ਤੇ ਅਬਾਸ ਰਾਕੀ ਸਾਹਿਬ ਨੇ ਵੀਡੀਓ ਸ਼ੇਅਰ ਕੀਤੀ ਔਰ ਬੜਾ ਵੀ ਗਰਮਜੋਸ਼ੀ ਨਜ਼ਰ ਆਈ। ਅੱਗੇ ਜਿਹੜੀ ਮੈਂ ਗੱਲ ਕਰ ਰਿਹਾ ਕਿ ਜਿਹੜੇ ਅਬਾਸ ਰਾਕੀ ਸਾਹਿਬ, ਬਾਕਰ ਕਾਲੀਬਾਫ ਸਾਹਿਬ ਔਰ ਉਹਨਾਂ ਦੇ ਨਾਲ ਜਿਹੜੇ ਪਜ਼ਕਸ਼ੀਆਨ ਨੇ, ਇਹ ਚਾਹੁੰਦੇ ਨੇ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਜੰਗ ਚੋਂ ਨਿਕਲ ਜਾਈਏ ਔਰ ਰਜੀਮ ਨੂੰ ਅਸੀਂ ਕੋਸ਼ਿਸ਼ ਕਰੀਏ ਕਿ ਬਚਾ ਲਈਏ। ਜਿਹੜਾ ਕਿ ਮੈਂ ਅੱਗੇ ਵੀ ਪਹਿਲੇ ਵੀ ਕਹਿੰਦਾ ਆ ਰਿਹਾ ਹਾਂ ਕਿ ਅਗਰ ਰਜੀਮ ਹੀ ਬਚ ਜਾਂਦੀ ਤੇ ਬੜੀ ਵੱਡੀ ਕਾਮਯਾਬੀ ਹੋਏਗੀ, ਕਿਉਂਕਿ ਟਾਰਗੇਟ ਤੇ ਰਜੀਮ ਚੇਂਜ ਦਾ ਸੀ। ਤੇ ਰਜੀਮ ਚੇਂਜ ਬਚ ਜਾਂਦੀ ਹੈ ਤੇ ਉੱਥੇ ਜਿਹੜਾ ਕਤਲੇਆਮ ਜਾਂ ਇਹੋ ਜਿਹੀ ਇੰਤਸ਼ਾਰ ਦੀ ਕੈਫੀਅਤ ਤੇ ਪੋਲੀਟੀਕਲ ਅਨਰੈਸਟ ਜਿਹੜਾ ਵਧਣ ਦਾ ਖਤਰਾ ਹੈ ਫੌਰੀ, ਉਹ ਉਹਦੇ 'ਚ ਕਮੀ ਆ ਜਾਏਗੀ। ਤੇ ਅੱਲਾ ਕਰੇ ਸਾਡੀ ਇਹ ਵਿਸ਼ ਜਿਹੜੀ ਹੈ ਹਕੀਕਤ 'ਚ ਤਬਦੀਲ ਹੋਵੇ ਔਰ ਸਾਡੇ ਜਿਹੜੇ ਫੀਲਡ ਮਾਰਸ਼ਲ ਆਸਮ ਮੁਨੀਰ ਸਾਹਿਬ ਨੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਕਤਰ ਵੀ ਪਹੁੰਚੇ ਨੇ ਤੇ ਉਹਨਾਂ ਦੇ ਇਹ ਦੇਖੋ, ਇਹ ਕੋਈ ਛੋਟੀ ਗੱਲ ਨਹੀਂ ਹੈ ਇੱਕ ਵਾਰ ਜ਼ੋਨ ਦੇ ਅੰਦਰ ਜਾਣਾ। ਬਿਲਕੁਲ, ਦੋਨੋਂ ਵਾਰ ਜ਼ੋਨ 'ਚ ਗਏ ਨੇ। ਮਗਰ ਪਾਕਿਸਤਾਨ ਦੀ ਕਿਆਦਤ ਵਾਰ ਜ਼ੋਨ 'ਚ ਗਈ। ਇਸ ਤੋਂ ਜ਼ਿਆਦਾ ਤੇ ਮੁਖਲਸੀ ਨਹੀਂ ਸਾਬਤ ਹੋ ਸਕਦੀ ਨਾ ਕਿ ਅਸੀਂ ਕਿੰਨਾ ਕੁ ਆਪਣੇ ਜਿਹੜੇ ਸਾਡੇ ਬ੍ਰਦਰਲੀ ਕੰਟਰੀਜ਼ ਨੇ ਜਾਂ ਸਾਡੇ ਫਰੈਂਡਸ ਨੇ ਤੇ ਉਹਨਾਂ ਦੇ ਨਾਲ ਜਾਂ ਜਿਹੜੀ ਅਸੀਂ ਆਪਣੇ ਚਾਹੁੰਦੇ ਹਾਂ ਕਿ ਸਾਡੇ ਬਾਰਡਰਸ ਦੇ ਉੱਤੇ ਸਾਡੇ ਇਰਦ ਗਿਰਦ ਜਿਹੜੇ ਨਾ ਅੱਗ ਦੇ ਸ਼ੋਲੇ ਨਾ ਜੰਗ ਦੇ ਸ਼ੋਲੇ ਨਾ ਭੜਕਣ, ਤੇ ਸਾਨੂੰ ਕਿੰਨੀ ਉਹਦੀ ਫਿਕਰਮੰਦੀ ਇੱਥੋਂ ਜ਼ਾਹਰ ਹੁੰਦੀ ਕਿ ਅਸੀਂ ਕਿ ਡੇਂਜਰਸ ਜ਼ੋਨ ਦੇ ਵਿੱਚ ਵੀ ਸਾਡੀ ਟੌਪ ਕਿਆਦਤ ਗਈ। ਅਮੂਮਨ ਨਹੀਂ ਜਾਂਦੇ ਲੋਕ। ਤੇ ਅਸੀਂ ਚਾਹੁੰਦੇ ਹਾਂ, ਸਾਡੀ ਦਿਲੀ ਖੁਆਇਸ਼ ਹੈ ਕਿ ਇਹ ਕਾਮਯਾਬ ਹੋਣ ਔਰ ਈਰਾਨ ਦੇ ਵਿੱਚ ਇੱਕ ਅਮਨ ਦੁਬਾਰਾ ਸ਼ੁਰੂ ਹੋਵੇ ਔਰ ਗਲਫ ਦੇ ਅੰਦਰ ਟ੍ਰੇਡ ਸ਼ੁਰੂ ਹੋਵੇ। ਲੇਕਿਨ ਬਹਰਹਾਲ ਜਿਹੜੇ ਖਤਰਾਤ ਨੇ ਉਹਨਾਂ ਤੋਂ ਅਸੀਂ ਨਜ਼ਰਾਂ ਨਹੀਂ ਚੁਰਾ ਸਕਦੇ, ਉਹ ਅਸੀਂ ਦੇਖਣੀਆਂ ਸਾਨੂੰ ਪਏਗੀ। ਹੁਣ ਈਰਾਨੀ ਕਾਲੀਬਾਫ ਸਾਹਿਬ ਜਿਹੜੇ ਨੇ ਉਹਨਾਂ ਦਾ ਵੀ ਇੱਕ ਬਿਆਨ ਛਪਿਆ ਜਿਹੜਾ ਉਹਨਾਂ ਨੇ ਮੰਜ਼ਰ ਤੇ ਵੀ ਆਇਆ ਕਿ ਉਹਨਾਂ ਨੇ ਲੈਬਨਾਨ ਦੇ ਵਿੱਚ ਜੰਗਬੰਦੀ ਦੀ ਗੱਲ ਕੀਤੀ ਹੈ ਔਰ ਲਬਨਾਨ ਦੇ ਹਵਾਲੇ ਨਾਲ ਜੰਗਬੰਦੀ ਦੀ ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਹਾਂ ਕਿ ਉੱਥੇ ਜੰਗਬੰਦੀ ਦਾ ਮਤਲਬ ਹੈ ਹਿਜ਼ਬੁੱਲਾ ਦੇ ਨਾਲ ਮਾਮਲਾਤ ਨਾਲ ਤੈਅ ਕਰਨਾ ਇਸਰਾਈਲ ਨਾਲ। ਔਰ ਉਹ ਮੇਰਾ ਖਿਆਲ ਹੈ ਕਿ ਕੋਈ ਐਸਾ ਇਸ਼ੂ ਨਹੀਂ ਹੈਗਾ ਕਿ ਜਿਹਦੇ ਤੇ ਗੁਫ਼ਤਗੂ ਨਹੀਂ ਹੋ ਸਕਦੀ। ਮੇਰਾ ਖਿਆਲ ਹੈ ਕਿ ਅਗਰ ਉਹਦੇ ਤੇ ਮਾਮਲਾਤ ਕੁਛ ਨਾ ਕਿਸੇ ਹੱਦ ਤੱਕ ਹੋਣਗੇ। ਹਾਂਜੀ, ਬਿਲਕੁਲ। ਉਹਨਾਂ ਨੇ ਜੋ ਸਾਹਿਬ ਜਿਹੜਾ ਕਿਹਾ ਹੈ ਨਾ, ਬਾਕਰ ਕਾਲੀਬਾਫ ਸਾਹਿਬ ਨੇ ਕਿਹਾ ਕਿ ਲਬਨਾਨ ਜਿਹੜੀ ਜਾਮਿਆ ਜੰਗਬੰਦੀ ਦੀ ਹਿਕਮਤ ਅਮਲੀ ਦੀ ਤਕਮੀਲ ਵਾਸਤੇ ਇਹ ਜ਼ਰੂਰੀ ਹੈ ਕਿ ਉਹਨੂੰ ਸ਼ਾਮਲ ਕੀਤਾ ਜਾਏ। ਫਿਰ ਉਹਨਾਂ ਨੇ ਹਿਜ਼ਬੁੱਲਾ ਦੀ ਸਾਬਤ ਕਦਮੀ ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਕਿਹਾ। ਫਿਰ ਉਹਨਾਂ ਹਿਜ਼ਬੁੱਲਾ, ਹਮਾਸ, ਹੂਸੀ ਤੇ ਇਰਾਕੀ ਮਲੇਸ਼ੀਆ ਜਿਹੜੇ ਉਹਨਾਂ ਨੇ ਕਿਹਾ ਇੱਕ ਰੂਹ ਦੀ ਮਾਨੰਦ ਨੇ। ਅਸੀਂ ਅੱਗੇ ਵੀ ਇੱਕ ਹੀ ਕਿਹਾ ਸੀ। ਲੇਕਿਨ ਇਹਦੇ ਨਾਲ ਇੱਕ ਚੀਜ਼ ਵਾਜ਼ੇ ਹੋ ਗਈ ਹੈ ਕਿ ਤੁਸੀਂ ਈਰਾਨ ਨੇ ਇਹ ਤਸਲੀਮ ਕਰ ਲਿੱਤਾ ਕਿ ਇਹ ਪ੍ਰੌਕਸੀਜ਼ ਉਹਨਾਂ ਦੀਆਂ ਸਨ। ਦੇਖੋ ਨਾ ਕਿ ਇੱਕ ਚੀਜ਼ ਇਹ ਸਾਨੂੰ ਜਿਹੜੀ ਸਾਡੇ ਸੋਚਣ ਵਾਲੀ ਗੱਲ ਹੈ, ਇੱਕ ਤਜ਼ੀਹ ਵਾਲੀ ਗੱਲ ਹੈ, ਉਹ ਹੈਗੀ ਹੈ ਕਿ ਅਗਰ ਕੋਈ ਰਜੀਮ ਜਿਹੜੀ ਹੈ ਉਹ ਅਕਾਇਦ ਦੀ ਬੁਨਿਆਦ ਉੱਤੇ, ਅਕੀਦਿਆਂ ਦੀ ਬੁਨਿਆਦ ਉੱਤੇ ਔਰ ਕੋਈ ਆਪਣੀ ਸਟ੍ਰੈਟਜੀਜ਼ ਨੂੰ, ਪੋਲੀਟੀਕਲ ਸਟ੍ਰੈਟਜੀਜ਼ ਨੂੰ ਔਰ ਡਿਫੈਂਸ ਸਟ੍ਰੈਟਜੀਜ਼ ਨੂੰ
ਮੈਨੂਪੂਲੇਟ ਕਰਦੀ ਹੈ ਔਰ ਦੀਗਰ ਮੁਲਕਾਂ ਦੇ ਵਿੱਚ ਉਹਨੂੰ ਕੋਸ਼ਿਸ਼ ਕਰਦੀ ਹੈ ਕਿ ਆਪਣੀ ਉਹ ਕਾਊਂਟਰ ਰੈਵੋਲੂਸ਼ਨ ਉੱਥੇ ਲਿਆਂਦਾ ਜਾਵੇ, ਆਪਣੀ ਥਿਊਰੀ ਦੇ ਮੁਤਾਬਕ, ਆਪਣੇ ਨਜ਼ਰੀਏ ਦੇ ਮੁਤਾਬਕ। ਇਹ ਹਕਮਤ ਅਮਲੀ ਇੰਤਸ਼ਾਰ ਦਾ ਬਾਇਸ ਬਣਦੀ, ਅਨਾਰਕੀ ਦਾ ਬਾਇਸ ਬਣਦੀ, ਜੰਗ ਦਾ ਬਾਇਸ ਬਣਦੀ। ਇਹ ਅਗਰ ਸਮਝੌਤਾ ਹੁੰਦਾ ਹੈ, ਹੌਸੀਆਂ ਦੇ ਨਾਲ ਵੀ ਹੁੰਦਾ ਹੈ। ਦੇਖੋ ਯਮਨ ਵੀ ਦੋ ਹਿੱਸਿਆਂ 'ਚ ਤਕਸੀਮ ਹੈ, ਯਮਨ ਨੂੰ ਵੀ ਤਾਂ ਯੂਨਾਈਟ ਹੋਣਾ ਚਾਹੀਦਾ ਨਾ। ਅਕਾਇਦ ਦੇ ਉੱਤੇ ਅਗਰ ਤੁਸੀਂ ਆਪਣੀ ਕੋਈ ਮਿਲੀਟੈਂਟ ਫੋਰਸ ਤਿਆਰ ਕਰਦੇ ਹੋ, ਕੁਝ ਇਲਾਕੇ ਤੇ ਕਬਜ਼ਾ ਕਰ ਲੈਂਦੇ ਹੋ, ਤੇ ਇਹਦਾ ਮਤਲਬ ਇਹ ਹੈਗਾ ਕਿ ਅੱਧਾ ਮੁਲਕ ਤੁਸੀਂ ਤਕਸੀਮ ਕਰਤਾ, ਆਪਣੇ ਕੋਲ ਰੱਖ ਲਿਆ। ਈਰਾਨ ਸਾਊਥ ਲਬਨਾਨ ਤਕਸੀਮ ਹੈ, ਹਿਜ਼ਬੁੱਲਾ ਦਾ ਕੰਟਰੋਲ ਹੈਗਾ। ਇਰਾਕੀ ਮਿਲੀਸ਼ੀਆ ਉਹ ਹਿਜ਼ਬੁੱਲਾ ਅਲੱਗ ਹੈਗੀ ਹੈ। ਹਮਾਸ ਦੀ ਜਿਹੜੀ ਹੈ ਉਹ ਆਪਣੀ ਜਿਹੜੀ ਪੈਲਸਟਾਈਨ ਅਥਾਰਟੀ ਹੈ, PLO ਉਹਨਾਂ ਦੀ ਤਨਜ਼ੀਮ ਹੈ, ਜਿਹੜੇ ਸਭ ਉਹਨਾਂ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਨਾਲ ਉਹਨਾਂ ਦੀ ਮਹਿਮੂਦ ਅਬਾਸ ਨਾਲ ਨਹੀਂ ਬਣਦੀ, ਯਾਨੀ ਉਹ ਫਲਸਤੀਨੀ ਕੌਜ਼ ਨੂੰ ਨੁਕਸਾਨ ਹੋ ਰਿਹਾ ਨਾ। ਤੇ ਇਹ ਜਿਹੜੀ ਪਾਲਿਸੀ ਹੈ ਇਹ ਈਰਾਨ ਦੀ ਰਜੀਮ ਨੂੰ ਔਰ ਇਹ ਜਿਹੜੀਆਂ ਪ੍ਰੌਕਸੀਜ਼ ਖੁਦ ਨੇ ਇਹਨਾਂ ਦੀ ਕਿਆਦਤ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਸਾਨੂੰ ਇੱਕ ਐਸੀ ਰੈਸ਼ਨਲ ਹਕਮਤ ਅਮਲੀ ਅਪਣਾਉਣੀ ਚਾਹੀਦੀ ਹੈ ਜਿਹਦੇ ਨਾਲ ਸਾਡੇ ਅਕਾਇਦ ਵੀ ਮੁਤਾਸਰ ਨਾ ਹੋਣ ਔਰ ਅਸੀਂ ਇੱਕ ਸਟ੍ਰੈਟੇਜੀ ਨੂੰ ਦੁਨੀਆ ਦੇ ਅੰਦਰ ਰਹਿ ਕੇ ਜਿਵੇਂ ਦੁਨੀਆ ਦੀ ਪੋਲਿਟਿਕਸ ਚੱਲਦੀ ਹੈ ਅਸੀਂ ਉਂਝ ਕਰੀਏ। ਸੋ ਸਭ ਲੇਕਿਨ ਇਹਦੇ ਚ ਇੱਕ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਉਹ ਹੈ ਕਿ ਇਹ ਤੇ ਬਹੁਤ ਸਾਰੀਆਂ ਜਿਹੜੀ ਫੋਰਸਿਸ ਦੀਆਂ ਚੀਜ਼ਾਂ ਨੇ, ਇਹ ਤੇ ਬੇਸਿਕਲੀ ਇਸਰਾਈਲ ਨੂੰ ਕਾਊਂਟਰ ਕਰਨ ਵਾਸਤੇ, ਕਿਉਂਕਿ ਉਹ ਵੀ ਤੇ ਅਕੀਦੇ ਔਰ ਇਹਨਾਂ ਚੀਜ਼ਾਂ ਦੀ ਬੁਨਿਆਦ ਉੱਤੇ ਚੀਜ਼ਾਂ ਨੂੰ ਮੈਨੂਵਰ ਕਰ ਰਿਹਾ ਔਰ ਗ੍ਰੇਟਰ ਇਸਰਾਈਲ ਦਾ ਜਿਹੜਾ ਉਹਦਾ ਮਾਮਲਾ ਹੈ। ਤੁਹਾਡੀ ਗੱਲ ਸਮਝ ਰਹੇ ਹਾਂ ਕਿ ਉਹਦੇ ਨਾਲ ਇੱਕ ਪੋਲੀਟੀਕਲ ਸਟਰਗਲ ਜਾਰੀ ਹੈ PLO ਦੀ ਜਾਰੀ ਹੈ। ਉਹ ਫਲਸਤੀਨ ਅਥਾਰਟੀ ਕਾਇਮ ਕਰਨ ਵਿੱਚ 40-50 ਸਾਲ ਦੀ ਜਦੋਜਹਿਦ ਤੋਂ ਬਾਅਦ, ਇੱਕ ਪੋਲੀਟੀਕਲ ਜਦੋਜਹਿਦ ਤੋਂ ਬਾਅਦ ਉਹ ਫਲਸਤੀਨ ਅਥਾਰਟੀ ਕਾਇਮ ਕਰਨ 'ਚ ਕਾਮਯਾਬ। ਯਾਸਰ ਅਰਫਾਤ ਦੀ ਕਿਆਦਤ ਵਿੱਚ ਉਹ ਦੁਨੀਆ ਤੋਂ ਚਲੇ ਗਏ। ਉਹਨਾਂ ਤੋਂ ਬਾਅਦ ਹੁਣ ਮਹਿਮੂਦ ਅਬਾਸ ਨੇ, ਹੋਰ ਫਲਸਤੀਨੀ ਕਿਆਦਤ ਹੈ, ਉਹਨਾਂ ਨੇ ਇਹ ਕੰਮ ਨੂੰ ਕੀਤਾ। ਹੁਣ ਅਗਲਾ ਜਿਹੜਾ ਮਰਹਲਾ ਸੀ ਉਹਦਾ, ਉਹ ਇੰਡੀਪੈਂਡੈਂਟ ਇੱਕ ਸੋਵਰਨ ਸਟੇਟ ਆਫ ਪੈਲਸਟਾਈਨ ਇਹ ਬਣਨੀ ਸੀ। ਇਹ ਪੋਲੀਟੀਕਲ ਜਦੋਜਹਿਦ ਤੁਹਾਨੂੰ ਸਿਖਾਉਂਦੀ ਹੈ ਕਿ ਤੁਸੀਂ ਬਤਦਰੀਜ ਆਪਣਾ ਮਕਸਦ ਹਾਸਲ ਕਰੋ, ਤੁਹਾਨੂੰ ਕੁਝ ਮਿਲ ਜਾਂਦਾ ਉਹ ਤੁਸੀਂ ਲਵੋ, ਅਗਲੇ ਦੀ ਤੁਸੀਂ ਜਦੋਜਹਿਦ ਕਰੋ। ਇਹਦਾ ਮਤਲਬ ਅਗਲਾ ਛੱਡਣਾ ਨਹੀਂ ਹੁੰਦਾ। ਪੈਲਸਟਾਈਨ ਅਗਰ ਇਜ਼ਰਾਈਲ ਹੈਗਾ ਉਹ ਇੱਕ ਨਸਲ ਪ੍ਰਸਤੀ ਦੇ ਉੱਤੇ ਔਰ ਮਜ਼ਹਬ ਦੀ ਬੁਨਿਆਦ ਉੱਤੇ ਅਗਰ ਉਹ ਅੱਗੇ ਵਧ ਰਿਹਾ ਹੈ ਜਾਂ ਉਹਦੀ ਉਹ ਜਾਰਹਾਨਾ ਇੱਕ ਅਜ਼ਾਇਮ ਨੇ, ਤੇ ਉਹਨਾਂ ਨੂੰ ਜ਼ਾਇਨਿਸਟ ਅਜ਼ਾਇਮ ਨੂੰ ਰੋਕਣ ਵਾਸਤੇ ਵੀ ਇੱਕ ਪੋਲੀਟੀਕਲ ਕਾਊਂਟਰ ਜਦੋਜਹਿਦ ਦੀ ਜ਼ਰੂਰਤ ਹੈ, ਇੱਕ ਨੈਰੇਟਿਵ ਦੀ ਜ਼ਰੂਰਤ ਹੈ। ਕਿਉਂ ਅਲ ਫਤਹ ਨੇ ਵੀ ਗਨ ਦੀ ਪਾਲਿਸੀ ਇਖਤਿਆਰ ਕਰਕੇ ਮੁਜ਼ਾਕਰਾਤ ਦੀ ਤਰਫ ਆਏ ਸਨ ਨਾ ਯਾਸਰ ਅਰਫਾਤ ਦੀ ਕਿਆਦਤ ਵਿੱਚ, ਤੇ ਉਹ ਫਰੂਟਫੁਲ ਸਾਬਤ ਹੋਈ। ਔਰ ਹਮਾਸ ਦੀ ਜਿਹੜੀ ਇੱਕ ਮਿਲੀਟੈਂਟ ਦੀ ਫੋਰਸ ਸੀ ਉਹ ਕਿੰਨੀ ਫੇਟਲ ਸਾਬਤ ਹੋਈ। ਐਨਜੀ ਜਿਹੜੀ ਹੌਸੀਆਂ ਦੀ ਉਹ ਕਿੰਨੀ ਹੋਈ। ਇਰਾਕ ਅੱਜ ਵੀ ਦੁਨੀਆ ਦੇ ਥਰਡ ਵਰਲਡ 3 ਮੁਲਕਾਂ 'ਚ ਸ਼ਾਮਲ ਹੈ ਔਰ ਉੱਥੇ ਕੁਰਦਿਸਤਾਨ ਏਰੀਆ ਇੱਕ ਅਲੱਗ ਤੋਂ ਕਾਇਮ ਵੀ ਹੋ ਚੁੱਕਿਆ ਹੈ। ਤੇ ਉਹ ਤੇ ਲੱਭਿਆ ਕੀ ਸਵਾਇ ਤਬਾਹੀ ਤੋਂ। ਤੇ ਅਗਰ ਇਹ ਹੋ ਜਾਂਦਾ, ਸਾਨੂੰ ਦੇਖੋ ਬਹੁਤ ਅਸੀਂ ਮੁਸਲਿਮ ਦੁਨੀਆ ਦੇ ਵਾਸੀ ਹਾਂ, ਸਾਨੂੰ ਬਹੁਤ ਕੁਝ ਸੋਚਣ ਵਾਸਤੇ ਮਿਲਦਾ। ਹਮਾਸ ਨੂੰ ਵੀ ਸੋਚਣ ਵਾਸਤੇ ਮਿਲਦਾ ਹੈ, ਹਿਜ਼ਬੁੱਲਾ ਨੂੰ ਵੀ ਮਿਲਦਾ ਹੈ ਔਰ ਹੂਸੀਆਂ ਨੂੰ ਵੀ ਮਿਲਦਾ ਹੈ। ਯਮਨ ਨੂੰ ਵੀ ਮੁਤਹਿਦ ਹੋਣਾ ਚਾਹੀਦਾ ਹੈ। ਇੱਕ ਦੂਸਰੇ ਨੂੰ ਬਰਦਾਸ਼ਤ ਕਰਕੇ ਹੀ ਤੁਸੀਂ ਅੱਗੇ ਵੱਧ ਸਕਦੇ ਹੋ, ਡੈਮੋਕ੍ਰੈਟਿਕ ਵੈਲਿਊਜ਼ ਦੇ ਨਾਲ ਅੱਗੇ ਵੱਧ ਸਕਦੇ ਹੋ। ਜੀ ਇਰਾਨੀ ਰਜੀਮ ਵੀ ਜਦ ਤੱਕ ਸਿਵਲ ਲਿਬਰਟੀਜ਼ ਨਹੀਂ ਕਾਇਮ ਕਰਦੀ, ਆਪਣੇ ਮੁਖਾਲਫ ਲੋਕਾਂ ਨੂੰ ਪੋਲੀਟੀਕਲ ਅਮਲ ਦੇ ਵਿੱਚ ਹਿੱਸੇਦਾਰ ਨਹੀਂ ਬਣਾਉਂਦੀ, ਉੱਥੇ ਅਕਾਇਦ ਤੇ ਮੁਬਨੀ ਕਵਾਨੀਨ ਤੁਸੀਂ ਅਗਰ ਨਾਫਜ਼ ਕਰਦੇ ਹੋ ਤਾਂ ਫਿਰ ਇਹਦਾ ਮਤਲਬ ਕਿ ਦੂਸਰੇ ਲੋਕ ਮੁਤਾਸਰ ਹੋਣਗੇ, ਲੜਾਈ ਹੋਏਗੀ ਤੇ ਇਹਦੇ ਅੰਦਰ ਤੁਹਾਨੂੰ ਲਚਕ ਨਹੀਂ ਮਰਦੇ। ਅੱਜ ਦਾ ਸਬਕ ਇਹੋ ਹੀ ਹੋਏਗਾ ਕਿ ਜਿਹੜੇ ਥਿਓਕ੍ਰੈਟਿਕ ਸਟੇਟਸ ਹੈਗੀਆਂ ਨੇ ਉਹਨਾਂ ਦੀ ਦੁਸ਼ਮਣੀ ਜ਼ਿਆਦਾ ਹੁੰਦੀ ਹੈ। ਤੇ ਅੱਜ ਤੁਹਾਡੇ ਸਾਹਮਣੇ ਵਿੱਚ ਈਰਾਨ ਦੇ ਨਾਲ ਖੜੇ ਹੋਣ ਵਾਸਤੇ ਈਵਨ ਜਿਹੜੀ ਉਹਨਾਂ ਦੇ ਮੁਸਲਮਾਨ ਮੁਲਕਾਂ ਨੂੰ ਖੜੇ ਹੋਣਾ ਚਾਹੀਦਾ ਸੀ, ਉਹਨਾਂ ਦੇ ਵਿੱਚ ਬਹੁਤ ਘੱਟ ਨੇ, ਸਿਵਾਏ ਪਾਕਿਸਤਾਨ ਤੋਂ। ਮੇਰਾ ਨਹੀਂ ਖਿਆਲ ਕਿ ਕੋਈ ਬਹੁਤ ਇਸ ਤਰੀਕੇ ਨਾਲ ਸਟਰਗਲ ਕਰ ਰਿਹਾ ਜਿੰਨੀ ਕਿ ਪਾਕਿਸਤਾਨ ਉਹਨਾਂ ਵਾਸਤੇ ਕਰ ਰਿਹਾ। ਤੇ ਇਹ ਇੱਕ ਸਾਨੂੰ ਇੱਕ ਸਬਕ ਵੀ ਮਿਲਦਾ ਹੈ। ਸਾਹਿਬ ਇਹਦੇ ਚ ਉਹ ਤਾਂ ਠੀਕ ਹੈ, ਪਾਕਿਸਤਾਨ ਜਿਸ ਤਰ੍ਹਾਂ ਐਫਰਟ ਕਰ ਰਿਹਾ ਉਨੀ ਤੇ ਨਹੀਂ ਕਰ ਰਿਹਾ, ਲੇਕਿਨ ਅਗਰ ਅਸੀਂ ਦੇਖੇ ਤਾਂ ਮੁਸਲਿਮ ਮਮਾਲਿਕ ਦਾ ਰੋਲ ਬਹੁਤ ਪੋਜ਼ਿਟਿਵ ਹੈ। ਸਾਊਦੀ ਅਰਬ ਦਾ ਖਾਸ ਤੌਰ ਤੇ, ਕਤਰ ਹੈ, ਸਾਰੇ ਜਿਹੜੇ ਨੇ, ਇਵਨ ਤੁਰਕੀ ਹੈ, ਮਤਲਬ ਪਾਕਿਸਤਾਨ, ਮਿਸਰ ਦਾ ਵੀ ਕਿਰਦਾਰ। ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਵਜ਼ਰਾ ਖਾਰਜਾ ਕਾਨਫਰੰਸ ਵੀ ਹੋਈ ਸੀ ਔਰ ਉਹਦੇ ਤੋਂ ਬਾਅਦ ਹੀ ਐਫਰਟਸ ਜਿਹੜੀਆਂ ਜ਼ਿਆਦਾ ਤੇਜ਼ ਕੀਤੀਆਂ, ਤੇ ਬੜਾ ਇੱਕ ਰਿਸਪੌਂਸਿਬਲ ਰੋਲ ਜਿਹੜਾ ਉਹ ਸਾਨੂੰ ਮੁਸਲਿਮ ਕੰਟਰੀਜ਼ ਦੀ ਤਰਫੋਂ ਨਜ਼ਰ ਆਉਂਦਾ ਹੈ। ਤੁਹਾਡਾ ਗੱਲ ਇੱਕ ਹੱਦ ਤੱਕ, ਲੇਕਿਨ ਮੇਰਾ ਖਿਆਲ ਹੈ ਕਿ ਇਹਦਾ ਅਗਰ ਅਸੀਂ ਤਸਵੀਰ ਦਾ ਇੱਕ ਰੁਖ ਮੈਂ ਸਮਝਣਾ ਮੈਨਾਂ ਦੇਖੋ ਕਿ ਉਹਨਾਂ ਦੇ ਉੱਤੇ ਅਟੈਕ ਹੋਏ ਬਿਲਕੁਲ। ਇਹ ਅਸੀਂ ਕਹਿ ਸਕਦੇ ਹਾਂ ਕਿ ਮੁਸਲਿਮ ਵਰਲਡ ਨੇ ਬੜਾ ਸਬਰ ਦਾ ਮੁਜ਼ਾਹਰਾ ਕੀਤਾ ਹੈ, ਸਾਊਦੀ ਅਰਬ ਨੇ ਬਹੁਤ ਸਬਰ ਦਾ ਮੁਜ਼ਾਹਰਾ ਕੀਤਾ ਹੈ, UAE ਨੇ ਬੜੇ ਸਬਰ ਦਾ ਮੁਜ਼ਾਹਰਾ ਕੀਤਾ ਹੈ। ਦੁਨੀਆ ਦਾ ਜਿਹੜਾ ਇੰਟਰਨੈਸ਼ਨਲ ਲਾਅ ਹੈ, ਕਾਨੂੰਨ ਹੈ, ਉਹ
ਤੁਸੀਂ ਕਿਸੇ ਖੁਦ ਮੁਖਤਾਰ ਔਰ ਸੋਵਰਨ ਸਟੇਟ ਦੇ ਉੱਤੇ ਅਟੈਕ ਨਹੀਂ ਕਰ ਸਕਦੇ। ਹੁਣ ਕਾਊਂਟਰ ਆਰਗੂਮੈਂਟ ਹੈ ਕਿ ਜੀ ਉੱਥੇ ਅਮਰੀਕਾ ਦੇ ਅੱਡੇ ਨੇ, ਉੱਥੇ ਫਲਾਣੇ ਨੇ। ਇਹ ਤਬੀਰੋ ਤਸ਼ਰੀਆਂ ਨੇ। ਅਗਰ ਇਹ ਤਬੀਰੋ ਤਸ਼ਰੀਆਂ ਸਟੇਟ ਪਾਲਿਸੀ ਨਹੀਂ ਹੁੰਦੀਆਂ, ਸਟੇਟ ਪਾਲਿਸੀ ਦਾ ਇੱਕ ਨੈਰੇਟਿਵ ਇਹੋ ਹੀ ਹੈਗਾ ਕਿ ਤੁਸੀਂ ਸੋਵਰਨ ਸਟੇਟ ਤੇ ਅਟੈਕ ਨਹੀਂ ਕਰ ਸਕਦੇ। ਤੁਸੀਂ ਸਫਾਰਤੀ ਸਤ੍ਹਾ ਤੇ ਆਪਣਾ ਇਤਜਾਜ ਰਿਕਾਰਡ ਕਰ ਸਕਦੇ ਹੋ ਕਿ ਤੁਹਾਡੇ ਮੁਲਕ ਦੇ ਵਿੱਚ ਇਹ ਹੋ ਰਿਹਾ, ਤੁਹਾਡੇ ਮੁਲਕ ਦੇ ਵਿੱਚ ਇਹ ਹੋ ਰਿਹਾ, ਤੁਹਾਡੇ ਮੁਲਕ ਦੇ ਵਿੱਚ ਇਹ ਹੋ ਰਿਹਾ। ਤੇ ਮੇਰਾ ਖਿਆਲ ਹੈਗਾ ਕਿ ਇਸ ਚੀਜ਼ ਦੇ ਉੱਤੇ ਇਹ ਜੋ ਅਸੀਂ ਹਕਾਇਕ ਬਿਆਨ ਕੀਤੇ ਨੇ ਇਹ ਐਡੇ ਗਲਤ ਨਹੀਂ ਹੈ ਔਰ ਸਭ ਨੂੰ ਸੋਚਣਾ ਚਾਹੀਦਾ। ਠੀਕ ਹੈ ਚੋ ਸਾਹਿਬ, ਵਨ ਲਾਈਨਰ ਦੇ ਵਿੱਚ ਤੁਸੀਂ ਬ੍ਰੇਕ ਵੱਲ ਜਾਣਾ ਕਿ ਤੁਹਾਨੂੰ ਮੁਜ਼ਾਕਰਾਤ ਦਾ ਅਗਲਾ ਦੌਰ ਨਜ਼ਰ ਆ ਰਿਹਾ ਔਰ ਕਿੰਨਾ ਜਲਦੀ ਨਜ਼ਰ ਆ ਰਿਹਾ? ਦੇਖੋ ਮੈਨੂੰ ਤੇ ਨਜ਼ਰ ਆਂਦਾ ਪਿਆ। ਠੀਕ, ਕਿਉਂ? ਅਮਨ ਨਹੀਂ ਹੈ, ਅਮਨ ਹੋਣਾ ਚਾਹੀਦਾ, ਲੇਕਿਨ ਉਹੀ ਮੈਂ ਗੱਲ ਕਰ ਰਿਹਾ ਕਿ ਬੜੀ ਸ਼ਦੀਦ ਖਤਰਾਤ ਜੰਗ ਦੇ ਵੀ ਮੌਜੂਦ ਨੇ। ਠੀਕ ਹੈ, ਮੈਂ ਤੁਸੀਂ ਉਹਨੂੰ ਮਸ਼ਰੂਤ ਕਰ ਰਹੇ ਹੋ ਕਿ ਖਤਰਾਤ ਹੈ ਨੇ, ਖਤਰਾਤ ਬਹੁਤ ਨੇ। ਲਾ ਲਓ ਕਿ ਮੈਨੂੰ ਇਹ ਲੱਗ ਰਿਹਾ ਕਿ ਜ਼ਿਆਦਾ ਮੈਨੂੰ ਅਮਨ ਦੀ ਜ਼ਿਆਦਾ ਮੈਨੂੰ ਲੱਗ ਰਿਹਾ ਕੰਮ ਕਿ ਅਮਨ ਦੀ ਤਰਫ ਜ਼ਿਆਦਾ ਗੱਲ ਜਾ ਸਕਦੀ ਹੈ। ਇਹ ਬੜੀ ਹੌਸਲਾ ਉਮੀਦ ਵੀ ਤੇ ਸਾਨੂੰ ਦੁਆ ਵੀ ਹੈ। ਹਾਲਾਤ ਬਹੁਤ ਸੰਗੀਨ ਔਰ ਸਿਚੁਏਸ਼ਨ ਹੈਗੀ ਇਸ ਵਕਤ। ਚਲੋ ਸਾਡੀ ਦੁਆ ਵੀ ਹੈ ਤੇ ਸਾਡੀ ਖਾਹਿਸ਼ ਵੀ ਹੈ ਕਿ ਪਾਕਿਸਤਾਨ ਦੀ ਜਿਹੜੀ ਅਮਨ ਦੀ ਕੋਸ਼ਿਸ਼ਾਂ ਨੇ ਉਹ ਕਾਮਯਾਬ ਹੋਣ ਔਰ ਦੁਨੀਆ ਜਿਹੜੀ ਹੈ ਉਹ ਇਹ ਜੰਗ ਦੇ ਮਾਮਲਾ ਚੋਂ ਬਾਹਰ ਨਿਕਲ ਆਵੇ ਔਰ ਅਮਨ ਕਾਇਮ ਹੋਵੇ।